ਲੈ ਵੀ ਮੁੰਡਿਓ। ਹਾਂਜੀ ਬਾਬਾ। ਤੁਸੀਂ ਮੈਨੂੰ ਪਿਛਲੀ ਵਾਰੀ ਕਹਿੰਦੇ ਸੀ ਨਾ ਵੀ ਹਰੀਸ਼ ਚੰਦਰ ਦੀ ਬਾਤ ਸੁਣਾ। ਹਾਂ ਤੇ ਅੱਜ ਤੁਹਾਨੂੰ ਉਹ ਸੁਣਾਉਣਾ। ਵਾਹ ਵੀ ਵਾਹ। ਇਹ ਤਾਂ ਸਹੀ ਗੱਲ ਹੈ, ਇਹ ਤਾਂ ਸੁਣਨ ਦਾ ਬੜਾ ਦਿਨ ਸੀਗਾ, ਸੁਣਿਆ ਬਹੁਤ ਹੈ। ਅਰੇ ਕਹਾਣੀ ਵੀ ਸੱਚੀ ਆ ਕਹਿੰਦੇ। ਹਾਂ ਸਾਡੇ ਬਾਬੇ ਪੜਦਾਦੇ ਦੱਸਦੇ ਗਏ ਆ, ਰਾਜਾ ਹਰੀਸ਼ ਚੰਦਰ ਤੇ ਰਾਣੀ ਤਾਰਾ ਰਾਣੀ, ਬੜੇ ਦੁਖਾਂਤ ਦੀ ਕਹਾਣੀ ਆ ਇਹ। ਬਾਬੇ ਇਹ ਜਿਹੜੀ ਤਾਰਾ ਰਾਣੀ ਮਤਲਬ ਕਿ ਇਹਨੂੰ ਪੂਜਦੇ ਵੀ ਹੈਗੇ ਆ ਬਈ, ਕਈ ਲੋਕੀ ਪੂਜਦੇ ਹੋਣੇ ਆ। ਹਾਂ ਕਿਉਂਕਿ ਅੱਜ ਕੱਲ੍ਹ ਆਪਾਂ ਗੱਲਾਂ ਕਰਦੇ ਆ, ਕਹਿਣਾ ਵੱਡਾ ਬਣਿਆ ਫਿਰਦਾ ਹਰੀਸ਼ ਚੰਦਰ। ਹਾਂ ਜੇ ਤਸਵੀਰਾਂ ਦਿੰਦੇ ਆ ਨਾ। ਅੱਛਾ, ਇੱਕ ਵਾਰੀ ਕਹਿੰਦੇ ਉੱਤੇ ਸਵਰਗਾਂ ਦੇ ਵਿੱਚ ਨਾ ਇੰਦਰ, ਵਸਿਸ਼ਟ ਤੇ ਵਿਸ਼ਵਾਮਿਤਰਾ, ਇਹ ਤਿੰਨੇ ਉੱਤੇ ਬੈਠੇ ਸੀ ਗੱਲਾਂ ਕਰਨ। ਕਹਿੰਦੇ ਵੀ ਮਾਤ ਲੋਕ ਵਿੱਚ ਸਭ ਤੋਂ ਧਰਮੀ ਬੰਦਾ ਕਿਹੜਾ? ਕੋਈ ਕਿਸੇ ਨੂੰ ਕਵੇ, ਕੋਈ ਕਿਸੇ ਨੂੰ ਕਵੇ। ਵਸਿਸ਼ਟ ਕਹਿੰਦਾ ਵੀ ਮੇਰਾ ਖਿਆਲ ਆ ਸਭ ਤੋਂ ਜ਼ਿਆਦਾ ਧਰਮੀ ਬੰਦਾ ਜਿਹੜਾ ਦੁਨੀਆ ਦੇ ਹੈਗਾ ਮਾਤ ਲੋਕ ਵਿੱਚ, ਉਹ ਹੈਗਾ ਰਾਜਾ ਹਰੀਸ਼ ਚੰਦਰ। ਕਿਉਂਕਿ ਜਿਹੜਾ ਰਾਜਾ ਹਰੀਸ਼ ਚੰਦਰ ਸੀ, ਇਹ ਬੜਾ ਹੀ ਪਰਉਪਕਾਰੀ ਬਾਦਸ਼ਾਹ ਸੀ, ਬੜਾ ਦਿਆਲੂ, ਬੜਾ ਪਿਆਰ ਕਰਨ ਵਾਲਾ। ਔਰ ਇਹਦੇ ਰਾਜ ਦੇ ਵਿੱਚ ਕੋਈ ਰਾਤ ਨੂੰ ਭੁੱਖਾ ਨਹੀਂ ਸੀ ਸੌਂਦਾ। ਅੱਛਾ, ਸਾਰਿਆਂ ਦਾ ਇੰਨਾ ਖਿਆਲ ਰੱਖਦਾ ਸੀ। ਤੇ ਇਹਦੀ ਬੱਲੇ ਬੱਲੇ ਵੀ ਸੀ, ਇਕੱਲੇ ਆਪਣੇ ਦੇਸ਼ ਵਿੱਚ ਨਹੀਂ, ਬਾਹਰਲੇ ਦੇਸ਼ਾਂ ਵਿੱਚ ਵੀ ਇਹਦੀਆਂ ਲੋਕੀ ਗੱਲਾਂ ਕਰਦੇ ਸੀ ਰਾਜੇ ਹਰੀਸ਼ ਚੰਦਰ ਦੀਆਂ, ਵੀ ਕਿੰਨਾ ਧਰਮੀ ਆ। ਤਾਂ ਵਸਿਸ਼ਟ ਕਹਿੰਦਾ ਵੀ ਮੇਰੇ ਖਿਆਲ ਦੇ ਵਿੱਚ ਸਭ ਤੋਂ ਧਰਮੀ ਜਿਹੜਾ ਮਾਤ ਲੋਕ ਵਿੱਚ ਕੋਈ ਰਾਜਾ, ਉਹ ਹੈਗਾ ਹਰੀਸ਼ ਚੰਦਰ। ਹੁਣ ਤੈਨੂੰ ਪਤਾ ਵਿਸ਼ਵਾਮਿੱਤਰ ਥੋੜ੍ਹਾ ਸ਼ੈਤਾਨ ਦੀ ਟੂਟੀ, ਉਹ ਕਹਿੰਦਾ ਨਹੀਂ ਯਾਰ ਇਦਾਂ ਨਹੀਂ ਹੋ ਸਕਦਾ। ਕਹਿੰਦਾ ਮੈਂ ਟੈਸਟ ਕਰਦਾ। ਕਹਿੰਦੇ ਚੱਲ ਬਈ ਕਰ ਲਾ ਤੂੰ, ਬਈ ਸਾਨੂੰ ਪੱਕਾ ਪਤਾ ਵੀ ਰਾਜਾ ਹਰੀਸ਼ ਚੰਦਰ ਪੂਰਾ ਸਹੀ ਉਤਰੂਗਾ। ਕੀ ਹੁੰਦਾ, ਜਿਹੜਾ ਵਿਸ਼ਵਾਮਿੱਤਰ ਹੁੰਦਾ ਨਾ, ਇੱਕ ਰਿਸ਼ੀ ਦਾ ਭੇਤ ਧਾਰ ਕੇ ਧਰਤੀ ਤੇ ਆਉਂਦਾ। ਅੱਛਾ, ਤੇ ਜੰਗਲ ਵਿੱਚ ਬੈਠਾ ਹੁੰਦਾ ਕੁੜੀਆਂ ਪਾ ਕੇ। ਅੱਛਾ, ਤਾਂ ਕੀ ਹੁੰਦਾ, ਉਸ ਦਿਨ ਰਾਜਾ ਆਪਣੇ ਅਹਿਲਕਾਰਾਂ ਦੇ ਨਾਲ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਜਾਂਦਾ ਹੈ। ਇੱਕ ਮਿੰਟ, ਜਦੋਂ ਸ਼ਿਕਾਰ ਖੇਡਣ ਜਾਂਦਾ, ਜਦੋਂ ਉਹਦੀ ਤੁਸੀਂ ਜੰਗਲਾਂ ਵਿੱਚ ਸ਼ਿਕਾਰ ਕਰਦੇ ਹੁੰਦੇ ਸੀ, ਮੋਹਰੇ ਢੋਲ ਵਾਲੇ ਬੜੇ ਖੜਕਾ ਕਰਦੇ ਜਾਂਦੇ ਹੁੰਦੇ ਸੀ ਲੋਕੀ ਮੋਹਰੇ ਮੋਹਰੇ, ਤਾਂ ਕਿ ਸ਼ੇਰ ਜਿੱਥੇ ਵੀ ਉਹ ਮੋਹਰੇ ਭੱਜ ਜਾਣ। ਤਾਂ ਮਗਰ ਮਗਰ ਰਾਜੇ ਨੇ ਆਉਣਾ, ਉਹਦੇ ਅਹਿਲਕਾਰਾਂ ਨੇ ਆਉਣਾ ਤੀਰ ਨਿਸ਼ਾਨੇ ਲੈ ਕੇ। ਤਾਂ ਕੀ ਕਰਦੇ, ਖੜਕਾ ਦੜਕਾ ਕਰਦੇ ਆਉਂਦੇ ਆ। ਤੇ ਇੱਧਰ ਲਾ ਕੇ ਬੈਠਾ ਸੀ ਸਮਾਧੀ ਵਿਸ਼ਵਾਮਿੱਤਰ। ਉਹ ਸਮਾਧੀ ਖੁੱਲ ਗਈ ਤਾਂ ਬੜਾ ਹੀ ਗੁੱਸੇ 'ਚ ਆਇਆ, ਬੜਾ ਕਹਿਰਵਾਨ ਹੋਇਆ। ਕਹਿੰਦਾ ਕਿਹੜਾ ਮੇਰੀ ਕੁਟੀਆ ਜਾ ਕੇ ਮੇਰਾ ਅਮਨ ਭੰਗ ਕਰ ਰਿਹਾ। ਜਾਨੂੰ ਬਾਦਸ਼ਾਹ ਉੱਥੇ ਆਇਆ, ਉਹਨੇ ਦੇਖਿਆ ਵੀ ਉਹ ਇਹ ਤਾਂ ਮੈਂ ਰਿਸ਼ੀ ਦੀ ਸਮਾਧੀ ਭੰਗ ਕਰ ਦਿੱਤੀ ਆ। ਉਹ ਵਿਚਾਰਾ ਰਾਜਾ ਉਹਦੇ ਕੋਲ ਗਿਆ, ਪੈਰੀਂ ਪਿਆ, ਮਾਫੀ ਮੰਗੀ। ਕਹਿੰਦਾ ਮਹਾਰਾਜ ਮੇਰੇ ਕੋਲ ਬਹੁਤ ਵੱਡੀ ਗੁਸਤਾਖੀ ਹੋ ਗਈ, ਮੈਨੂੰ ਮਾਫ ਕਰੋ, ਮੈਂ ਤੁਹਾਡਾ ਅਮਨ ਭੰਗ ਕੀਤਾ। ਉਹ ਕਹਿੰਦਾ ਇੱਦਾਂ ਨਹੀਂ, ਗਲਤੀ ਕੀਤੀ ਤਾਂ ਗਲਤੀ ਦੀ ਸਜ਼ਾ ਹੁੰਦੀ ਆ। ਉਹ ਕਹਿੰਦਾ ਮਹਾਰਾਜ ਜੋ ਵੀ ਤੁਸੀਂ ਮੈਨੂੰ ਸਜ਼ਾ ਦਿਓਗੇ ਉਹ ਸਜ਼ਾ ਮੈਨੂੰ ਮਨਜ਼ੂਰ ਆ। ਉਹ ਕਹਿੰਦਾ ਠੀਕ ਆ, ਫੇ ਆਪਣੀ ਜ਼ੁਬਾਨ ਤੋਂ ਮੁੱਕਰੂੰਗਾ ਤਾਂ ਨਹੀਂ? ਕਹਿੰਦਾ ਮਹਾਰਾਜ ਸਵਾਲ ਹੀ ਪੈਦਾ ਨਹੀਂ ਹੁੰਦਾ। ਤਾਂ ਚੱਲ ਠੀਕ ਆ, ਫੇ ਬੋਲ ਲੈ ਕੱਲ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਆਪਣਾ ਜਿੰਨਾ ਵੀ ਰਾਜ ਭਾਗ ਛੱਡ ਕੇ ਤੇ ਕਿਤੇ ਬਾਹਰ ਜੰਗਲਾਂ 'ਚ ਕਿਸੇ ਹੋਰ ਰਾਜ ਦੀ ਹੱਦ ਦੇ ਵਿੱਚ ਚਲੇ ਜਾ। ਅੱਛਾ, ਰਾਜ ਦੀ ਹੱਦ ਵੀ ਛੱਡ ਦੇ। ਹਾਂ, ਹੱਦ ਵੀ ਛੱਡ ਦੇ। ਉਹ ਹੱਥ ਜੋੜੇ, ਕਹਿੰਦਾ ਮਹਾਰਾਜ ਸਤ ਬਚਨ, ਜੇ ਮੇਰੀ ਗਲਤੀ ਦੀ ਇਹੀ ਸਜ਼ਾ ਤਾਂ ਮੈਂ ਭੁਗਤਣ ਨੂੰ ਤਿਆਰ ਹਾਂ। ਠੀਕ ਹੈ, ਕਹਿੰਦਾ ਅੱਜ ਤੋਂ ਰਾਜ ਭਾਗ ਤੁਹਾਡਾ ਹੋਇਆ ਤਾਂ ਮੈਂ ਕੱਲ ਸਵੇਰ ਨੂੰ ਰਾਜ ਭਾਗ ਛੱਡ ਕੇ ਚਲਾ ਜਾਊਂਗਾ। ਉਹ ਕਹਿੰਦਾ ਹੋਰ ਵੀ ਗੱਲ ਸੁਣ। ਉਹ ਕਹਿੰਦਾ ਕੀ? ਕਹਿੰਦੇ ਮੈਨੂੰ ਨਾਲ ਦਕਸ਼ਣਾ ਵੀ ਚਾਹੀਦੀ ਆ। ਅੱਛਾ, ਕਹਿੰਦਾ ਮਹਾਰਾਜ ਦਕਸ਼ਣਾ ਕਿੰਨੀ? ਕਹਿੰਦਾ ਵੀ ਮੈਨੂੰ 100 ਮੋਹਰ ਚਾਹੀਦੀ ਆ। ਰਾਜਾ ਕਹਿੰਦਾ ਮਹਾਰਾਜ ਮੇਰੇ ਖਜ਼ਾਨੇ ਦੇ ਵਿੱਚ ਬੜੀਆਂ ਦੌਲਤਾਂ ਪਈਆਂ, ਮੈਂ ਕੱਲ ਨੂੰ ਤੁਹਾਨੂੰ ਜਾਣ ਤੋਂ ਪਹਿਲਾਂ 100 ਮੋਹਰ ਚੱਕ ਕੇ ਫੜਾ ਜਾਊਂਗਾ। ਉਹ ਕਹਿੰਦਾ ਨਾ ਬਈ ਨਾ, ਰਾਜ ਭਾਗ ਤੋਂ ਮੇਰਾ ਹੋ ਗਿਆ, ਉਹ ਖਜ਼ਾਨਾ ਤੇਰਾ ਕਿੱਥੋਂ ਹੋ ਗਿਆ? ਵੀ ਤੈਨੂੰ ਖਜ਼ਾਨਾ ਉਹ ਆਪਣਾ, ਹੁਣ ਤੂੰ ਇੱਦਾਂ ਕਰ ਭਾਈ, ਕਿਤੇ ਹੋਰ ਤੋਂ ਲਿਆ ਕੇ ਮਿਹਨਤ ਕਰਕੇ ਕਮਾਈ ਕਰਕੇ ਮੈਨੂੰ ਤਾਂ 100 ਮੋਹਰ ਦੇ।
ਉਹ ਕਹਿੰਦਾ ਮਹਾਰਾਜ ਮੇਰੇ ਕੋਲ ਤੁਹਾਨੂੰ ਮੋਹਰ ਹੈ ਨਹੀਂ ਕੋਈ ਵੀ, ਰਾਜ ਭਾਗ ਤੁਹਾਨੂੰ ਦੇ ਦਿੱਤਾ, ਖਜ਼ਾਨਾ ਤੁਹਾਨੂੰ ਦੇ ਦਿੱਤਾ, ਤੇ ਮੇਰੇ ਕੋਲ ਤੁਹਾਨੂੰ ਪੈਸੇ ਹੈ ਨਹੀਂ। ਕਹਿੰਦਾ ਚੱਲ ਠੀਕ ਹੈ, ਆਪਣੀ ਜ਼ਬਾਨ ਤੋਂ ਮੁੱਕਰ ਜਾਵੇ। ਉਹ ਕਹਿੰਦਾ ਮਹਾਰਾਜ ਇਹ ਵੀ ਨਹੀਂ ਮਨਜ਼ੂਰ। ਕਹਿੰਦਾ ਮਨਜ਼ੂਰ ਫਿਰ ਤੈਨੂੰ ਕੀ ਆ? ਕਹਿੰਦਾ ਮਹਾਰਾਜ ਹੁਣ ਇੱਦਾਂ ਕਰੋ, ਫਿਰ ਇੱਕ ਬੇਨਤੀ ਮੰਨ ਲਓ ਮੇਰੀ। ਕਹਿੰਦਾ ਦੱਸੋ? ਕਹਿੰਦਾ ਮੈਨੂੰ 1 ਮਹੀਨਾ ਦੇ ਦਿਓ, ਮੈਂ ਮਹੀਨੇ ਵਿੱਚ ਤੁਹਾਨੂੰ 100 ਮੋਹਰ ਲਿਆ ਦੂੰਗਾ ਜੀ, ਕੰਮ ਕਾਰ ਕਰਕੇ। ਹਾਂ। ਕਹਿੰਦੇ ਠੀਕ ਹੈ। ਰਾਜਾ ਅਹਿਲਕਾਰਾਂ ਦੇ ਨਾਲ ਵਾਪਸ ਗਿਆ, ਉਹਨਾਂ ਨੂੰ ਆਜ਼ਾਦ ਕੀਤਾ, ਜਾ ਕੇ ਰਾਣੀ ਨੂੰ ਸਾਰੀ ਕਹਾਣੀ ਦੱਸੀ। ਹੁਣ ਰਾਣੀ ਵੀ ਉਹਨੇ ਦਿਨਾਂ ਦੇ ਵਿੱਚ ਜਿਹੜੀਆਂ ਘਰ ਵਾਲੀਆਂ ਹੁੰਦੀਆਂ ਸੀ, ਆਪਣੇ ਹਸਬੈਂਡ ਨੂੰ, ਆਪਣੇ ਆਦਮੀਆਂ ਨੂੰ ਪਰਮਾਤਮਾ ਦਾ ਰੂਪ ਸਮਝਦੀਆਂ ਸੀ। ਠੀਕ ਆ, ਅੱਜ ਕੱਲ੍ਹ ਜ਼ਮਾਨਾ ਬਦਲ ਗਿਆ। ਤੇ ਕੀ ਹੋਇਆ, ਰਾਣੀ ਕਹਿੰਦੇ ਚਲੋ ਠੀਕ ਆ। ਉਹਨਾਂ ਨੇ ਥੋੜ੍ਹੇ ਬਹੁਤੇ ਜ਼ਰੂਰੀ ਦੇ ਕੱਪੜੇ ਬੰਨੇ, ਪੈਸੇ ਤਾਂ ਲਿਜਾ ਹੀ ਨਹੀਂ ਸੀ ਸਕਦੇ। ਥੋੜ੍ਹਾ ਜਿਹਾ ਮੁੰਡਾ ਸੀ ਉਹਨਾਂ ਦਾ, 18 ਮਹੀਨੇ 20 ਮਹੀਨੇ ਦਾ ਕਹਿੰਦੇ ਆ, 2 ਸਾਲ ਤੋਂ ਥੱਲੇ ਸੀ ਕਹਿੰਦੇ। ਉਹ ਮੁੰਡਾ ਚੁੱਕਿਆ ਨਾਲ, ਤਾਂ ਸਵੇਰੇ ਤੜਕੇ ਹੀ ਰਾਜ ਭਾਗ ਛੱਡ ਕੇ ਤੁਰ ਪਏ। ਲੋਕੀ ਵਿਚਾਰੇ ਲੈਣਾ 'ਚ ਲੱਗੇ ਰੋਣ, ਤਰਲੇ ਲੈਣ ਮਹਾਰਾਜ ਨਾ ਜਾਓ। ਲੋਕਾਂ ਦਾ ਪਿਆਰ ਬਹੁਤ ਸੀ ਰਾਜੇ ਨਾਲ, ਪਰ ਰਾਜੇ ਨੇ ਹੱਥ ਜੋੜ ਕੇ ਮਾਫੀ ਮੰਗੀ, ਕਿਹਾ ਵੀ ਮੇਰੀ ਸਜ਼ਾ ਇਹ ਆ ਤੇ ਮੈਂ ਆਪਣਾ ਬਚਨ ਬੰਦ ਹਾਂ, ਤਾਂ ਮੈਨੂੰ ਹੁਣ ਰਾਜ ਭਾਗ ਛੱਡ ਕੇ ਜਾਣਾ ਪੈਣਾ। ਚਲੋ ਰੱਬ ਮਿਲਾਇਆ, ਆਪਾਂ ਫਿਰ ਮਿਲਾਂਗੇ। ਉਹ ਕਹਿ ਕੇ ਚਲ ਗਏ। ਹੁਣ ਫਿਰ ਰਾਜੇ ਨੇ ਨੌਕਰੀਆਂ ਲੱਭਣੀਆਂ ਸ਼ੁਰੂ ਕੀਤੀਆਂ, ਕਹਾਣੀ ਵੀ ਲੱਭਣੀਆਂ ਸ਼ੁਰੂ ਕੀਤੀਆਂ, ਥੋੜ੍ਹਾ ਦਾ ਕੰਮ ਵੀ ਕੀਤਾ। ਉਹ ਰਾਜੇ ਨੂੰ ਆਉਂਦਾ ਕੀ ਸੀ ਰਾਜ ਕਰਨ ਤੋਂ ਪਹਿਲਾਂ? ਰਾਣੀ ਨੇ ਕਦੇ ਕੋਈ ਕੰਮ ਨਹੀਂ ਸੀ ਕੀਤਾ, ਕੋਈ ਕੰਮ ਨਾ ਮਿਲੇ। ਜਦੋਂ 2-3 ਹਫ਼ਤੇ ਲੰਘ ਗਏ ਨਾ, ਉਹਨੂੰ ਬੜਾ ਫਿਕਰ ਪਿਆ ਵੀ ਆਹ ਕੀ ਹੋਇਆ। ਰਾਜੇ ਨੂੰ ਨੀਂਦ ਆਉਣੋਂ ਹਟ ਗਈ। ਇੱਕ ਦਿਨ ਉਹਦੇ ਘਰ ਵਾਲੀ ਤਾਰਾ ਰਾਣੀ ਉੱਠੀ, ਉਹਨੇ ਰਾਜੇ ਨੂੰ ਆਵਾਜ਼ ਮਾਰੀ, ਕਹਿੰਦੀ ਮਹਾਰਾਜ ਮੇਰੀ ਗੱਲ ਸੁਣੋ। ਉਹ ਆ ਗਿਆ, ਕਹਿੰਦਾ ਦੇਖੋ ਹਫ਼ਤੇ ਤੋਂ 2 ਮਸੀਂ ਰਹਿ ਗਏ ਆ, ਜਿਹੜੀ ਆਪਾਂ ਜ਼ਬਾਨ ਕਰਕੇ ਆਏ ਆ, ਆਪਾਂ ਨੂੰ 100 ਮੋਹਰ ਦੇਣੀਆਂ ਰਿਸ਼ੀ ਜੀ ਉਹਨਾਂ ਨੂੰ। ਵੀ ਕਮਾਈ ਤਾਂ ਆਪਣੇ ਕੋਲ ਹੁੰਦੀ ਕੋਈ ਨਹੀਂ, ਮੈਨੂੰ ਨਹੀਂ ਲੱਗਦਾ ਆਪਣੇ ਪੈਸੇ ਕਮਾ ਹੋਣੇ ਆ। ਤੁਸੀਂ ਇੱਦਾਂ ਕਰੋ, ਮੈਨੂੰ ਤੁਸੀਂ ਵੇਚ ਦਿਓ। ਅੱਛਾ, ਮੈਨੂੰ ਵੇਚ ਦਿਓ। ਉਹਨੇ ਦਿਨ ਗੁਲਾਮ ਹੁੰਦੇ ਸੀ, ਤਾਂ ਲੋਕੀ ਗੁਲਾਮ ਖਰੀਦਦੇ ਹੁੰਦੇ ਸੀ ਘਰਾਂ ਦੇ ਕੰਮ। ਇੱਕ ਵਾਰੀ ਪੈਸੇ ਦੇਣੇ, ਉਹ ਸਾਰੀ ਉਮਰ ਲਈ ਤੁਹਾਡਾ ਗੁਲਾਮ ਬਣ ਜਾਂਦਾ ਸੀ ਬੰਦਾ। ਉਹ ਤੁਸੀਂ ਮੈਨੂੰ ਵੇਚ ਦਿਓ। ਰਾਜਾ ਕਹਿੰਦਾ ਮੈਂ ਤੁਹਾਨੂੰ ਕਿੱਦਾਂ ਵੇਚ ਦੇਵਾਂ? ਉਹ ਕਹਿੰਦੀ ਮਹਾਰਾਜ ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਤੁਹਾਡੀ ਧਰਮ ਪਤਨੀ ਆ, ਤੁਹਾਡੇ ਦੁੱਖ ਸੁੱਖ ਵਿੱਚ ਮੈਂ ਸ਼ਰੀਕ ਹਾਂ, ਪਰ ਮੇਰੇ ਕੋਲ ਤੁਹਾਡੀ ਹਾਲਤ ਨਹੀਂ ਦੇਖ ਹੁੰਦੀ। ਸਾਰੀ ਰਾਤ ਤੁਸੀਂ ਸੌਂਦੇ ਨਹੀਂ। ਇਹਨੂੰ ਚੰਗਾ ਆ ਕਿ ਤੁਸੀਂ ਮੈਨੂੰ ਵੇਚ ਦਿਓ, ਤੇ ਜੋ ਪੈਸੇ ਮਿਲੇ ਉਹਦੇ ਨਾਲ ਪੂਰਾ ਖਰਚਾ ਉਤਾਰ ਦਿਓ। ਰਾਜਾ ਨਾ ਚਾਹੁੰਦਾ ਹੋਇਆ ਵੀ ਮੰਨ ਗਿਆ। ਉਹ ਬਾਜ਼ਾਰ 'ਚ ਗਿਆ, ਉਹਨੂੰ ਸੇਲ 'ਤੇ ਲਾਤਾ ਉਹਨੂੰ। ਪਰ ਜਿਹੜੇ ਵੀ ਆਉਣ, ਉਹ ਜੋ ਦੇਖਣ ਨਾਲ ਬੱਚਾ ਆ, ਉਹ ਕੋਈ ਲਵੇ ਹੀ ਨਾ, ਉਹਨੂੰ ਖਰੀਦੇ ਹੀ ਨਾ। ਉਹ ਕਹਿਣ ਵੀ ਸਾਨੂੰ ਸਿਰਫ 100 ਮੋਹਰ ਚਾਹੀਦੀ ਆ। ਉਹ ਕਿ ਮੈਂ ਨਿਆਣਾ ਲੈ ਜਾਓ, ਉਹ ਮੈਂ 110 ਮੋਹਰਾਂ ਲੈ ਲਓ, ਪਰ ਨਿਆਣਾ ਨਹੀਂ ਰੱਖਣਾ। ਆਖਿਰਕਾਰ ਇੱਕ ਬ੍ਰਾਹਮਣ ਆਇਆ, ਉਹ ਕਹਿੰਦਾ ਚੰਗਾ ਠੀਕ ਆ, ਮੈਂ ਨਿਆਣਾ ਲੈ ਚੱਲਦਾ, ਪਰ ਮੈਂ ਤੁਹਾਨੂੰ 90 ਮੋਹਰਾਂ ਦੇਣੀਆਂ, 10 ਨਹੀਂ ਦੇ ਸਕਦਾ ਹੋਰ ਨਿਆਣੇ ਕਰਕੇ। ਹਾਂ, ਉਹ ਕਹਿੰਦਾ ਠੀਕ ਹੈ 90 ਦੇ ਦਿਓ। ਰਾਜਾ ਵੀ ਕਹਿੰਦਾ ਠੀਕ ਹੈ 10 ਮੋਹਰਾਂ ਤਾਂ ਕਮਾਉਣੀਆਂ ਸੌਖੀਆਂ। ਉਹਨਾਂ ਨੇ ਕੀ ਕੀਤਾ, ਰਾਣੀ ਨੂੰ ਵੇਚ ਦਿੱਤਾ, ਨਾਲ ਨਿਆਣਾ ਚੱਲ ਗਿਆ। ਰਾਜੇ ਵਿਚਾਰੇ ਨੇ 90 ਮੋਹਰਾਂ ਲਈਆਂ, ਉਹ ਜਾ ਕੇ ਵਿਸ਼ਵਾਮਿੱਤਰ ਨੂੰ ਮੋੜ ਦਿੱਤੀਆਂ। ਉਹ ਕਹਿੰਦਾ ਭਾਈ ਸਖਾ 10 ਹੋ ਰਹਿੰਦੀਆਂ। ਉਹ ਕਹਿੰਦਾ ਮਹਾਰਾਜ 2 ਹਫ਼ਤੇ ਲੰਘੇ ਆ, ਜੇ 2 ਹਫ਼ਤੇ ਪਏ, ਉਹ ਮੈਨੂੰ ਦੇ ਦਿਓ ਮੋਹਲਤ, ਉਹ ਵੀ ਮੈਂ ਕਰ ਦੂੰ ਤਿਆਰ। ਉਹ ਕਹਿੰਦਾ ਇੱਦਾਂ ਕਰ, ਤੂੰ ਕਹਦੇ ਮੇਰੇ ਕੋਲ ਨਹੀਂ ਦੇਣੀਆਂ, ਮੈਂ ਕਹਿ ਦੇ ਮੈਂ ਪੈਸਾ ਤੇਰਾ ਦੇਣਾ ਹੀ ਨਹੀਂ, ਮੈਂ ਤੈਨੂੰ ਮਾਫ਼ ਕਰ ਦਿੰਦਾ। ਉਹ ਕਹਿੰਦਾ ਮਹਾਰਾਜ ਇੱਦਾਂ ਕਿੱਦਾਂ ਮੈਂ ਕਹਿ ਦੇਵਾਂ, ਆਪਣੀ ਜ਼ਬਾਨ ਹੋਈ ਆ, ਮੈਂ ਤੁਹਾਨੂੰ ਕਿਹਾ ਵੀ ਤੁਹਾਨੂੰ 100 ਮੋਹਰ ਦਊਂਗਾ, ਮੈਂ ਨਹੀਂ ਬਦਲ ਸਕਦਾ। ਕਹਿੰਦਾ ਚੰਗਾ ਤੇਰੀ ਮਰਜ਼ੀ ਭਾਈ, ਜਾ ਕਮਾ ਜਾ ਕੇ। ਹੁਣ ਜੋ ਬਾਹਰ ਜਾਂਦਾ ਮੁੜ ਕੇ ਕੰਮਕਾਰ ਲੱਭਦਾ, ਫੇਰ ਨਹੀਂ ਮਿਲਦਾ ਉਹਨੂੰ ਕੋਈ ਵੀ ਕੰਮ, ਹੁੰਦਾ ਕੋਈ ਨਹੀਂ। ਫਿਰ 10 ਮੋਹਰਾਂ ਬਹੁਤ ਹੁੰਦੀਆਂ ਸੀ ਉਸ ਜ਼ਮਾਨੇ 'ਚ। ਕਹਿੰਦਾ ਮੈਂ ਕੀ ਕਰਾਂ। ਇੱਕ ਦਿਨ ਜਿਹੜੇ ਚੰਡਾਲ ਹੁੰਦੇ ਆ, ਚੰਡਾਲਖਾਨਾ ਸੀ ਲਾਗੇ, ਜਿੱਥੇ ਜਿਹੜੇ ਬੰਦੇ ਮਰ ਜਾਂਦੇ ਆ ਉਹਨੂੰ ਫੂਕਣਾ ਹੁੰਦਾ, ਸ਼ਮਸ਼ਾਨ ਘਾਟ, ਉਹ ਸੀ। ਉਹਦੇ ਕੋਲ ਚਲ ਗਿਆ, ਉਹਨੂੰ ਆਪਣੀ ਸਾਰੀ ਕਹਾਣੀ ਦੱਸੀ ਵੀ ਦੇਖ ਮੈਂ ਤੇਰਾ ਗੁਲਾਮ, ਸਾਰੀ ਉਮਰ ਜਿੰਨਾ ਮਰਜ਼ੀ ਕੰਮ ਕਰਾ ਲਈ, ਵੀ ਮੈਨੂੰ 10 ਮੋਹਰਾਂ ਦੇ ਦੇ, ਮੇਰੇ ਕੋਲ ਸਿਰਫ 1 ਹਫ਼ਤਾ ਰਹਿ ਗਿਆ। ਉਹ ਵੀ ਨਖਰੇ ਕਰੇ, ਪਰ ਉਹ ਖੁਸ਼ ਸੀਗਾ, ਚੱਲ 10 ਮੋਹਰਾਂ 'ਚ ਮੈਨੂੰ ਬੰਦਾ ਮਿਲ ਗਿਆ, ਇਹ ਸਾਰੀ ਦਿਹਾੜੀ ਨੌਕਰੀ ਕਰੂ ਦਿਨ ਤੇ ਰਾਤ। ਸਹੀ ਗੱਲ। ਉਹਨੂੰ ਰੱਖ ਲਿਆ। ਉਹਨੂੰ ਦੱਸਤਾ ਵੀ ਜਦੋਂ ਵੀ ਕੋਈ ਮੁਰਦਾ ਲੈ ਕੇ ਆਵੇ,
ਉਤੋਂ 1 ਜਾਂ 2 ਆਨੇ ਲੈਣੇ ਆ, ਅੱਛਾ ਉਹਦਾ ਮੁਫਤ ਨਹੀਂ ਫੂਕਣਾ। ਕਹਿੰਦਾ ਮਹਾਰਾਜ ਠੀਕ ਆ। ਸਮਾਂ ਨਿਕਲਦਾ ਗਿਆ, ਬੰਦੇ ਆਉਂਦੇ ਜਾਂਦੇ ਰਹੇ, ਉਹ ਡਿਊਟੀ ਕਰਦਾ ਰਿਹਾ। ਉਧਰ ਜਿਹੜੀ ਰਾਣੀ ਸੀ ਉਹਨੂੰ ਉਹ ਬ੍ਰਾਹਮਣ ਲੈ ਗਿਆ। ਹਾਂਜੀ, ਉਹ ਵੇਚਦੀ ਸੀ ਉਹਨੂੰ। ਉਹਨਾਂ ਦੋਨਾਂ ਤੋਂ ਮੁੰਡੇ ਤੋਂ ਮੁੰਡਾ ਤਾਂ ਛੋਟਾ ਸੀ, ਉਹਨੂੰ ਚੱਜ ਨਾਲ ਖਾਣ ਨੂੰ ਨਹੀਂ ਦੇਣਾ, ਘਰ ਵਾਲੀ ਤੋਂ ਕੰਮ ਬਹੁਤ ਕਰਾਇਆ। ਨਾਲੇ ਫੇਰ ਕਹਿ ਦੇਣਾ ਤੇ ਕੋਈ ਮੁੰਡਾ ਨਾ ਹੁੰਦਾ ਤੇ ਵਧੀਆ ਕੰਮ ਕਰਨਾ ਸੀ, ਮੈਂ ਤੇ ਆਸਾਨ ਕੀਤਾ, ਨਾਲੇ ਮੈਂ ਤੇਰਾ ਮੁੰਡਾ ਪਾਲਦਾ, ਤੂੰ ਫੇਰ ਨਹੀਂ ਕੰਮ ਕਰਦੀ ਚੱਜ ਨਾਲ। ਉਹ ਵਿਚਾਰੀ ਨੇ ਦਿਨ ਰਾਤ ਕਰ ਦਿੱਤਾ, ਕੰਮ ਕਰੀ ਜਾਣਾ, ਕੰਮ ਕਰੀ ਜਾਣਾ। ਇੱਕ ਦਿਨ ਕੀ ਹੋਇਆ, ਉਹ ਫੁੱਲ ਤੋੜਨ ਗਏ, ਫੁੱਲ ਤੋੜ ਕੇ ਲਿਆਈ ਤੇ ਉਹਨੇ ਹਾਰ ਬਣਾਉਣੇ ਸ਼ੁਰੂ ਕੀਤੇ। ਜਿਹੜਾ ਮੁੰਡਾ ਸੀ ਛੋਟਾ, ਉਹਦਾ ਨਾਂ ਕਹਿੰਦੇ ਰੋਹਤ ਸ਼ਿਵਾ ਸੀ। ਅੱਛਾ ਜੀ। ਉਹ ਕਿਤੇ ਫੁੱਲਾਂ ਖੇਡਣ ਲੱਗ ਪਿਆ, ਉਹਦੇ ਵਿੱਚ ਸੱਪ, ਅੱਛਾ। ਉਹ ਲੜ ਗਿਆ, ਉਹ ਸੱਪ ਲੜ ਕੇ ਵਿਚਾਰਾ ਮਰ ਗਿਆ। ਰਾਣੀ ਵਿਚਾਰੀ ਤਹਾਂ ਮਾਰੇ ਬੈਠ ਚੁੱਕੀ ਸੀ, ਵਾਪਸ ਜਾ ਨਹੀਂ ਸਕਦੀ। ਇੱਕੋ ਇੱਕ ਆਪਣੀ ਚੀਜ਼ ਸੀ, ਇੱਕ ਆਪਣਾ ਪੁੱਤਰ, 2 ਸਾਲ ਦਾ ਸੀ ਉਹ ਵੀ ਪੂਰਾ ਹੋ ਗਿਆ। ਹੁਣ ਜਾਵੇ ਕਿੱਥੇ ਰਾਣੀ? ਉਧਰੋਂ ਜਿਹੜਾ ਬ੍ਰਾਹਮਣ ਸੀ ਉਹਨੂੰ ਕੋਈ ਕੇਅਰ ਹੀ ਨਹੀਂ, ਕਹਿੰਦਾ ਮੇਰਾ ਕੰਮ ਕਰ। ਉਹ ਕਹਿੰਦੇ ਵੀ ਹੁਣ ਮੇਰਾ ਪੁੱਤ ਮਰ ਗਿਆ, ਮੈਨੂੰ ਸ਼ਮਸ਼ਾਨ ਘਾਟ ਲਿਜਾਣਾ। ਉਹ ਸਾਰਾ ਦਿਨ ਉਹਨੂੰ ਕੰਮ ਕੀਤਾ। ਜੋ ਸ਼ਾਮ ਹੋਈ ਨਾ, ਹਨੇਰਾ ਜਿਹਾ ਹੋਣ ਲੱਗਾ, ਚੰਦ ਚਾਨਣੀ ਚੜ੍ਹਨ ਲੱਗੀ, ਤਾਂ ਉਹ ਆਪਣੇ ਪੁੱਤ ਨੂੰ ਬੁੱਕਲ ਵਿੱਚ ਲੈ ਕੇ ਉਹ ਸ਼ਮਸ਼ਾਨ ਘਾਟ ਵਿੱਚ ਗਈ। ਅੱਛਾ। ਜਦੋਂ ਗਈ ਤੇ ਸਾਹਮਣੇ ਰਾਜਾ ਹਰੀਸ਼ ਚੰਦਰ, ਉਹਨਾਂ ਪਛਾਣ ਲਿਆ ਇੱਕ ਦੂਜੇ ਨੂੰ। ਉਹਨੇ ਦੇਖਿਆ ਕੀ ਹੋਇਆ, ਉਹਨੇ ਦੱਸਿਆ ਵੀ ਆਪਣਾ ਪੁੱਤ ਜਿਹੜਾ ਸੀ ਸੱਪ ਲੜ ਕੇ ਮਰ ਗਿਆ। ਰਾਜਾ ਵੀ ਹਾਲੋ ਬੇਹਾਲ ਹੋ ਗਿਆ। ਇੱਕੋ ਇੱਕ ਮੁੰਡਾ ਉਹ ਵੀ ਮਰ ਗਿਆ। ਉਹ ਪਰਮਾਤਮਾ ਉਹ ਕਿਹੋ ਜਿਹਾ, ਕਹਿੰਦਾ ਮੇਰੀ ਪ੍ਰੀਖਿਆ ਲੈ ਰਿਹਾ ਤੂੰ। ਉਹ ਫਿਰ ਰਾਣੀ ਕਹਿੰਦੀ ਹੁਣ ਜੋ ਹੋਣਾ ਹੋ ਗਿਆ, ਤੂੰ ਏਦਾਂ ਕਰ, ਚੱਲ ਇਹਦੀ ਅੰਤਮ ਕਿਰਿਆ ਕਰੀਏ, ਇਹਨੂੰ ਆਪਾਂ ਫੂਕ ਦਈਏ। ਉਹ ਕਹਿੰਦਾ ਵੀ ਰਾਣੀ ਸਾਹਿਬਾ ਮੈਂ ਇਹ ਨਹੀਂ ਕਰ ਸਕਦਾ। ਕਹਿੰਦੀ ਕਿਉਂ? ਕਹਿੰਦਾ ਮੇਰੇ ਮਾਲਕ ਦਾ ਹੁਕਮ ਆ ਵੀ ਜਿਹੜਾ ਵੀ ਸ਼ਮਸ਼ਾਨ ਘਾਟ ਵਿੱਚ ਫੂਕਣ ਆਉਂਦਾ ਉਹ ਤੋਂ 2 ਆਨੇ ਲੈਣੇ ਆ, ਵੀ ਤੂੰ 2 ਆਨੇ ਮੈਨੂੰ ਦੇ ਦੇ। ਉਹ ਕਹਿੰਦੀ ਮਹਾਰਾਜ ਮੇਰੇ ਕੋਲ ਕੋਈ ਪੈਸਾ ਹੀ ਹੈ ਨਹੀਂ। ਉਹ ਕਹਿੰਦੀ ਜੇ ਤੋ ਕੋਈ ਪੈਸਾ ਹੈ ਨਹੀਂ ਫਿਰ ਮੈਂ ਇਹਨੂੰ ਫੂਕਣ ਨਹੀਂ ਦੇ ਸਕਦਾ, ਮੈਂ ਵੀ ਮਜਬੂਰ ਆ। ਰਾਣੀ ਬੜੇ ਤਰਲੇ ਲਏ। ਅੱਛਾ। ਰਾਣੀ ਵੀ ਰੋਵੇ, ਰਾਜਾ ਵੀ ਰੋਵੇ, ਪਰ ਆਪਣੇ ਫਰਜ਼ ਤੋਂ ਮਜਬੂਰ, ਆਪਣੀ ਡਿਊਟੀ ਤੋਂ ਮਜਬੂਰ। ਕਹਿੰਦਾ ਵੀ ਨਹੀਂ, ਮੈਂ ਕਰ ਨਹੀਂ ਦੇ ਸਕਦਾ। ਰਾਣੀ ਪੁੱਤਰ ਦੀ ਲਾਸ਼ ਲੈ ਕੇ ਸ਼ਮਸ਼ਾਨ ਘਾਟ ਤੋਂ ਬਾਹਰ ਨਿਕਲੀ। ਇੱਕ ਕੰਧ ਜੀ ਸੀ, ਉਹਦੇ ਕੰਧ ਜੀ ਦੇ ਨਾਲ ਢੋਲ ਆਇਆ ਤੇ ਪੁੱਤ ਦੀ ਲਾਸ਼ ਝੋਲੀ 'ਚ ਪਾਈ ਆ, ਨਾਲੇ ਬੈਠੀ ਪੁੱਤ ਦਾ ਸਿਰ ਫਰੋਲਦੀ ਆ, ਨਾਲੇ ਵੈਣ ਪਾਉਂਦੀ ਆ, ਰੱਬ ਨੂੰ ਮਿਹਣੇ ਦਿੰਦੀ ਆ ਵੀ ਤੂੰ ਕਿਹੋ ਜਿਹੀ ਪ੍ਰੀਖਿਆ 'ਚ ਪਾਇਆ ਸਾਨੂੰ। ਇੱਦਾਂ ਕਰਦੀ ਕਰਦੀ ਕਹਿੰਦੇ ਉਹਦੀ ਨੀਂਦ ਬੜੀ ਭੈੜੀ ਚੀਜ਼ ਆ, ਉਹ ਵੀ ਇੱਕ ਦਿਨ ਆ ਹੀ ਜਾਂਦੀ ਆ। ਵਿਚਾਰੀ ਵੈਣ ਪਾਉਂਦੀ ਆ ਤੇ ਉਹਦੀ ਅੱਖ ਲੱਗ ਗਈ। ਉਧਰੋਂ ਕੀ ਹੋਇਆ, ਕੁਝ ਚੋਰ ਰਾਜੇ ਦੇ ਘਰੋਂ ਚੋਰੀ ਕਰਕੇ ਭੱਜੇ। ਅੱਛਾ। ਉਹਦੇ ਮਗਰ ਰਾਜੇ ਦੇ ਅਹਿਲਕਾਰ ਭੱਜੇ, ਸਿਕਿਉਰਿਟੀ ਗਾਰਡ ਜਿਹਨੂੰ ਕਹਿੰਦੇ ਆ, ਉਹ ਭੱਜੇ। ਚੋਰਾਂ ਦੇ ਕੋਲ ਸੀ ਇੱਕ ਰਾਣੀ ਹਾਰ, ਉਹਦਾ ਚੋਰੀ ਕੀਤਾ। ਉਹਨਾਂ ਦੇਖਿਆ ਕਿ ਬੁੱਢੀ ਪਈ ਆ, ਵੀ ਜੇ ਸਾਨੂੰ ਫੜ ਲਿਆ ਹਾਰ ਭਾਜੂ ਸਾਡਾ। ਉਹਨਾਂ ਜਦ ਦੌੜੇ ਜਾਂਦੇ ਉਹ ਗਲ 'ਚ ਪਾਤਾ ਰਾਣੀ ਦੇ, ਆਪ ਦੌੜ ਗਏ। ਬਾਕੀ ਸਮਾਨ ਨਾਲ ਲੈ ਕੇ ਦੌੜ ਗਏ। ਥੋੜਾ ਬਹੁਤਾ ਹੋਊਗਾ ਮੋਹਰ। ਤੇ ਉਦੋਂ ਅਹਿਲਕਾਰ ਲੱਭਦੇ ਆਏ, ਜਦੋਂ ਉਹਨੇ ਦੇਖਿਆ ਬੁੜੀ ਪਈ ਆ, ਉਹ ਉੱਦਾਂ ਹੀ ਗਿਆ ਕੋਲ ਵੀ ਦੇਖਣ ਨੂੰ ਕੀ ਆ। ਉਹਨੂੰ ਜਗਾਇਆ, ਇਹ ਤਾਂ ਕੋਈ ਇਹਦੇ ਚੋਰ ਤਾਂ ਨਹੀਂ ਜਾਂਦੇ ਵੇਖੇ। ਉਹ ਕਹਿੰਦੀ ਮਹਾਰਾਜ ਨਹੀਂ। ਤਾਂ ਜਦੋਂ ਉਹਨਾਂ ਦੇਖਿਆ ਵੀ ਹਾਰ ਤੇ ਇਹਦੇ ਗਲ 'ਚ ਪਾਇਆ, ਉਹ ਕਹਿੰਦੇ ਚੋਰ ਹੀ ਆਏ ਆ। ਉਹਨੂੰ ਬੜੇ ਤਰਲੇ ਰਹੇ, ਮਹਾਰਾਜ ਆ ਦੇਖੋ ਮੇਰੇ ਪੁੱਤ ਦੀ ਲਾਸ਼ ਮੇਰੀ ਝੋਲੀ ਪਈ ਆ, ਮੈਂ ਤਾਂ ਸੁੱਤੀ ਪਈ ਸੀ, ਪਤਾ ਨਹੀਂ ਕੌਣ ਮੇਰੇ ਪਾ ਗਿਆ। ਪਰ ਉਹ ਮੰਨਦੇ ਆ, ਉਹ ਤਾਂ ਸਾਰਾ ਕੁਝ ਜਾਣ ਟਚਵੰਜ ਬਣਾਇਆ ਆ, ਵੀ ਸਾਰਾ ਕਸੂਰ ਹੀ ਇਹਦਾ ਆ। ਸਹੀ ਗੱਲ। ਇਹਨੂੰ ਏਦਾਂ ਕਰੋ, ਰਾਜੇ ਕੋਲ ਚੱਲੋ। ਉਹ ਰਾਜੇ ਕੋਲ ਲੈ ਗਏ। ਜੋ ਰਾਜੇ ਨੂੰ ਸਾਰੀ ਕਹਾਣੀ ਦੱਸੀ, ਉਹ ਕਹਿੰਦਾ ਏਦਾਂ ਕਰੋ ਮੇਰੀ ਧੌਣ ਲਾ ਦਿਓ। ਅੱਛਾ। ਵੀ ਚੋਰਾਂ ਦੇ ਨਾਲ ਮਲੀ ਹੋਈ ਆ, ਵੀ ਚੋਰ ਨਹੀਂ ਆ, ਐਵੇਂ ਕਹਿੰਦਾ ਨਿਆਣੇ ਪਰ ਕਹਿੰਦੇ ਚੱਕੀ ਫਿਰਦੇ ਆ। ਉਹਨਾਂ ਨੂੰ ਜੋ ਲੱਕੜੀ ਜਿਹੀ ਹੁੰਦੀ ਆ ਉਹਦੇ ਉੱਤੇ ਰੱਖਿਆ, ਬਲੀ ਦੇਣ ਵਾਲਾ। ਉਹ ਗੜਾਸਾ ਚੱਕਿਆ। ਜਦੋਂ ਏਦਾਂ ਮਾਰਨ ਲੱਗਾ ਨਾ ਤਾਂ ਵਿਸ਼ਨੂੰ ਭਗਵਾਨ ਪ੍ਰਗਟ ਹੋਇਆ। ਉਹਨੂੰ ਪਿੱਛੇ ਉਹ ਹੀ ਫੜ ਲਿਆ, ਦਾ ਜੇ ਤਲਵਾਰ ਫੜ ਲਈ। ਕਹਿੰਦਾ ਵੀ ਨਹੀਂ। ਉਹਨਾਂ ਨੇ ਰਾਣੀ ਨੂੰ ਚੱਕਿਆ, ਛਾਤੀ ਨਾਲ ਲਾਇਆ। ਕਹਿੰਦੇ ਮਹਾਰਾਣੀ ਤੁਹਾਡੀ ਪ੍ਰਤਿਗਿਆ ਸਫਲ ਹੋਈ ਆ। ਉਹ ਨਾਲੇ ਰੋਵੇ, ਕਹਿੰਦੀ ਮੇਰੀ ਪ੍ਰਤਿਗਿਆ ਕਾਹਦੀ ਸਫਲ ਹੋਈ, ਮੇਰਾ ਤਾਂ ਪੁੱਤ ਮਰ ਗਿਆ। ਮੇਰਾ ਆਦਮੀ ਉੱਥੇ ਸ਼ਮਸ਼ਾਨ ਘਾਟ ਵਿੱਚ ਨੌਕਰੀ ਕਰਦਾ, ਉਹਨੂੰ ਫੂਕ ਵੀ ਨਹੀਂ ਸਕਿਆ ਸੀ। ਤਾਂ ਉਹਦੇ ਚੱਲ ਸਾਡੇ ਨਾਲ ਤੁਰੇ, ਨਾਲ ਰਾਜੇ ਨੂੰ ਲਿਆ।
ਰਾਜਾ ਨੂੰ ਵੀ ਦੱਸਿਆ ਵਿਸ਼ਨੂੰ ਨੇ ਵੀ ਮੈਂ ਵਿਸ਼ਨੂੰ ਆ, ਦੇਖ ਤੁਹਾਡੀ ਪ੍ਰਤਿੱਗਿਆ ਪੂਰੀ ਹੋ ਗਈ, ਹੁਣ ਸਭ ਕੁਝ ਸਹੀ ਹੋ ਜੂ। ਉਹਨੂੰ ਵੀ ਇਹ ਕਿਹਾ ਮਹਾਰਾਜ ਸਹੀ ਕੀ ਹੋਣਾ, ਸਾਡਾ ਇੱਕੋ ਇੱਕ ਮੁੰਡਾ ਉਹ ਪੂਰਾ ਹੋ ਗਿਆ, ਸਾਡੇ ਕੋਲ ਰਹਿ ਕੀ ਗਿਆ, ਰਾਜ ਭਾਗ ਅੱਗੇ ਗਿਆ ਸੀ, ਪੁੱਤ ਹੁਣ ਚਲ ਗਿਆ। ਉਹ ਕਹਿੰਦੇ ਕੋਈ ਗੱਲ ਨਹੀਂ, ਆ ਚੱਲ ਸਾਡੇ ਨਾਲ। ਅੱਛਾ ਉੱਥੇ ਗਿਆ ਸੀ ਉਹ ਮੁੰਡਾ ਪਿਆ, ਉਹਨੂੰ ਬਾਜ ਮਾਰੀ ਰੋਹਿਤ ਸ਼ਿਵਾ, ਰੋਹਿਤ ਸ਼ਿਵਾ, ਉਹ ਨਾ ਸੁਣਿਆ, ਨਿਆਣਾ ਉੱਠ ਕੇ ਬਹਿ ਗਿਆ। ਅੱਛਾ ਮਾਂ ਦੀ ਮਮਤਾ ਜਾਗੀ, ਉਹਨੂੰ ਕੁੱਟ ਕੇ ਜੱਫੀ ਪਾ ਲਈ। ਉਦੋਂ ਰਾਜਾ ਆਰਡਰ ਹੋਵੇ ਤੇ ਵਿਸ਼ਨੂੰ ਭਗਵਾਨ ਕਹਿਣ ਲੱਗੇ ਮਹਾਰਾਜ ਤੁਹਾਡੀ ਪ੍ਰਤਿੱਗਿਆ ਸਫਲ, ਤੁਹਾਡਾ ਰਾਜ ਭਾਗ ਤੁਹਾਨੂੰ ਵਾਪਸ, ਤੁਹਾਡੇ ਲਈ ਸਵਰਗਾਂ ਦੇ ਵਿੱਚ ਜਗ੍ਹਾ, ਜਦੋਂ ਵੀ ਤੁਸੀਂ ਜਾਣਾ, ਜਦੋਂ ਵੀ ਤੁਸੀਂ ਸਾਨੂੰ ਕਹੋਗੇ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ। ਇਹ ਸੀ ਰਾਜਾ ਹਰੀਸ਼ ਚੰਦਰ। ਅੱਜ ਕੱਲ੍ਹ ਲੋਕੀ ਮਿਸਾਲਾਂ ਦਿੰਦੇ ਉਹਨਾਂ ਦੀਆਂ, ਸਿਦਕ ਦੇ ਪੱਕੇ। ਹਾਂ ਸਿੱਧ ਦਾ ਪੱਕਾ ਸੀ ਕਹਿਣਾ ਵੱਡਾ ਤੂੰ, ਅੱਜ ਆਪਾਂ ਕਹਿ ਨਹੀਂ ਦਿੰਦਾ ਵੱਡਾ ਹਰੀਸ਼ ਚੰਦਰ ਆਇਆ। ਸੋ ਇਹ ਸੀ ਗੱਲ। ਵਾਹ ਮੇਰੇ ਦਿਲ ਕਿੱਡੀ ਬੜੀ ਸਟੋਰੀ। ਤੇਰਾ ਇਹ ਗੱਲ ਘੱਟੋ ਘੱਟ ਨਹੀਂ 4-5 ਹਜ਼ਾਰ ਸਾਲ ਪੁਰਾਣੀ ਆ। ਅੱਛਾ ਤੇ ਅੱਜ ਵੀ ਆਪਾਂ ਲੋਕ ਇਹ ਕਹਾਣੀਆਂ ਪੜ੍ਹਦੇ ਆ ਤਾਂ ਸੁਣਦੇ ਆ। ਔਰ ਇਮੋਸ਼ਨਲ ਕਿੰਨੀ ਹੈ ਇਹ। ਬਹੁਤ ਸਹੀ ਗੱਲ ਹੈ। ਬੰਦਾ ਸੋਚ ਕੇ ਇੱਕ ਵਾਰ ਸੋਚਦਾ ਕਿ ਵੀ ਯਾਰ ਕਿੱਦਾਂ ਬੰਦਾ ਸ਼ਮਸ਼ਾਨ ਘਾਟ ਤੇ ਆਪਣੇ ਬੱਚਿਆਂ ਦੇ ਨਾਲ ਨਾ ਸੱਚੇ। ਨਾਲੇ ਚੱਕਰ ਇਹ ਵੀ ਨਾ ਐਡਾ ਸਚਿਆਰਾ ਬੰਦਾ ਕਹਿੰਦਾ ਵੀ ਸਾਨੂੰ ਕਹੀਏ, ਸਾਨੂੰ ਕਹੋ ਵੀ ਅਸੀਂ ਬਹੁਤ ਚੰਗੇ ਆ, ਅਸੀਂ ਬਹੁਤ ਸਿੱਧ ਤੇ ਪੱਕੇ ਆ, ਪਰ ਇਹਨੇ ਔਖੇ ਪੈਂਡੇ ਤੋਂ ਤੁਰ ਕੇ ਫਿਰ ਜਾ ਕੇ ਕਿਤੇ ਫਿਰ ਜਾ ਸਾਬਤ ਹੁੰਦਾ। ਸੋ ਕੋਈ ਵੀ ਅਸੀਂ ਚੀਜ਼ ਰੱਬ ਨੂੰ ਪਾਉਣਾ ਇੰਨਾ ਸੌਖਾ ਨਹੀਂ ਹੈ, ਤੁਹਾਨੂੰ ਆਪਣੇ ਆਪ ਨੂੰ ਤਪਾਉਣਾ ਪਊਗਾ। ਪਾਣਾ